ਵੇਖੋ ਤੇ ਸਹੀ ਕਿੱਡੀ ਸੋਹਣੀ ਕੁੜੀ ਏ, ਰਾਜਕੁਮਾਰੀ ਲੱਗਦੀ ਏ। ਕੈਨ ਯੂ ਬਲੀਵ ਮੀ, ਇਹ ਫੁੱਲਾਂ ਵਰਗੀ ਮਾਸੂਮ ਜਿਹੀ ਕੁੜੀ ਔਰਤਾਂ ਦੇ ਉਸ ਪੁਰਅਮਨ ਜਲੂਸ ਵਿੱਚ ਸ਼ਾਮਲ ਸੀ ਜੋ ਕੈਕਸਟਨ ਹਾਲ ਪਾਸੇ ਜਾ ਰਿਹਾ ਸੀ। ਜਲੂਸ ਦੀ ਅਗਵਾਈ ਐਮੀਲੇਨ ਕਰ ਰਹੀ ਸੀ ਤੇ ਇਹ ਉਹਦੇ ਪਿੱਛੇ ਸੀ। ਔਰਤਾਂ ਸਨ ਸਫਰਾਜੈਟ ਮੂਵਮੈਂਟ ਦੀਆਂ, ਜਿਸ ਨੂੰ ਸਰਕਾਰ ਦਰਬਾਰ ਨੇ ਬਾਗੀ ਤੇ ਖਤਰਨਾਕ ਕਰਾਰ ਦਿੱਤਾ ਸੀ ਕਿਉਂਕਿ ਉਹਨਾਂ ਦਾ ਮੁਤਾਲਬਾ ਸੀ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਜਾਏ। ਇਹ ਸੋਚ ਅੱਤਵਾਦੀ ਸੀ, ਦਹਿਸ਼ਤਗਰਦੀ ਸੀ। ਤੇ ਫਿਰ ਹੋਇਆ ਕਿ ਰਿਆਸਤੀ ਤਸ਼ੱਦਦ ਦੇ ਬੂਹੇ ਖੁੱਲ੍ਹ ਗਏ। ਉਸ ਪੁਰਅਮਨ ਜਲੂਸ ਤੇ ਪੁਲਸੀਏ ਚੜ੍ਹ ਦੌੜੇ, ਬੇਪਨਾਹ ਤਸ਼ੱਦਦ ਕੀਤਾ ਜਿਸ ਦੀ ਤਾਰੀਖ ਵਿੱਚ ਮਿਸਾਲ ਨਹੀਂ। ਗੱਲ ਇੱਥੇ ਹੀ ਨਹੀਂ ਮੁੱਕੀ। ਉਹਨਾਂ ਔਰਤਾਂ ਨੂੰ ਕੋਰਟ ਕਚਹਿਰੀਆਂ, ਥਾਣਿਆਂ ਤੇ ਜੇਲ੍ਹਾਂ ਵਿੱਚ ਘੁਮਾਇਆ ਗਿਆ ਤੇ ਇਹ ਮਲੂਕੜੀ ਜਿਹੀ ਸੋਹਣੀ ਕੁੜੀ ਜੋ ਸ਼ਕਲੋਂ ਹੀ ਰਾਜਕੁਮਾਰੀ ਦਿਸਦੀ ਏ, ਉਹਨੂੰ ਬਾਗੀ ਤੇ ਖਤਰਨਾਕ ਕਰਾਰ ਦਿੱਤਾ ਗਿਆ ਸੀ। ਹੈ ਕੌਣ ਸੀ? ਇਹ ਵਾਕਈ ਰਾਜਕੁਮਾਰੀ ਸੀ, ਹਰ ਹਾਈਨੈਸ ਸੂਫੀਆ ਦਲੀਪ ਸਿੰਘ, ਸ਼ੇਰੇ ਪੰਜਾਬ, ਪੰਜਾਬੀ ਸਲਤਨਤ ਦੇ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ, ਜੋ ਔਰਤਾਂ ਦੇ ਹਕੂਕ ਲਈ ਸਰਗਰਮ ਸੀ, ਜਿਹੜੀ ਨਾ ਟਾਰਚਰ ਤੋਂ ਡਰੀ, ਨਾ ਗ੍ਰਿਫਤਾਰੀਆਂ ਤੋਂ, ਨਾ ਥਾਣਿਆਂ, ਜੇਲ੍ਹਾਂ, ਕੋਰਟ ਕਚਹਿਰੀਆਂ ਤੋਂ। ਲੰਡਨ ਕੋਰਟ ਵਿੱਚ ਗੱਜ ਵੱਜ ਕੇ ਬੋਲਣ ਵਾਲੀ ਸੂਫੀਆ, ਜਿਸ ਨੇ ਸਾਫ਼ ਕਹਿ ਦਿੱਤਾ ਸੀ, ਜਦ ਸਰਕਾਰ ਮੈਨੂੰ ਵੋਟ ਦਾ ਹੱਕ ਨਹੀਂ ਦਿੰਦੀ ਤੇ ਮੈਂ ਟੈਕਸ ਕਿਉਂ ਦਿਆਂ। ਤੇ ਉਸ ਦਿਨ ਜਦੋਂ ਕੈਕਟਸ ਹਾਲ ਵਿੱਚ ਜਾਣ ਵਾਲੀਆਂ ਔਰਤਾਂ ਤੇ ਤਸ਼ੱਦਦ ਹੋਇਆ, ਉਹ ਸੀ 18 ਦਸੰਬਰ 1910 ਦਾ ਦਿਨ, ਤਾਰੀਖ ਵਿੱਚ ਜਿਹਨੂੰ ਬਲੈਕ ਫਰਾਈਡੇ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਹ ਤਾਰੀਖੀ ਸੱਚਾਈਆਂ ਨੇ ਇਸ ਨਾਵਲ ਵਿੱਚ, ਜਿਸ ਦਾ ਨਾਂ ਹੈ ਸੂਫੀਆ ਤੇ ਇਹਨੂੰ ਲਿਖਿਆ ਹੈ ਮਹਿੰਦਰਪਾਲ ਧਾਰੀਵਾਲ ਨੇ, ਗੁਰਮੁਖੀ ਤੋਂ ਫਾਰਸੀ ਰਸਮੁਲ ਖਤ ਯਾਨੀ ਸ਼ਾਹਮੁਖੀ ਵਿੱਚ ਉਲੱਥਾ ਕੀਤਾ ਹੈ ਮੁਹੰਮਦ ਆਸਫ ਰਜ਼ਾ ਨੇ। ਛਾਪਿਆ ਹੈ ਬਾਬਾ ਫਰੀਦ ਬੁੱਕ ਫਾਊਂਡੇਸ਼ਨ ਲਾਹੌਰ ਨੇ, ਜੋ ਮਿਆਰੀ ਤੇ ਸੋਹਣੀਆਂ ਕਿਤਾਬਾਂ ਛਾਪਣ ਵਿੱਚ ਬੇਮਿਸਾਲ ਹੈ। ਇਹ ਨਾਵਲ ਹੈ ਵਸੀਓ ਰੀਸ ਪੰਜਾਬੀ ਸਲਤਨਤ ਦੇ ਮਹਾਰਾਜਾ ਸ਼ੇਰੇ ਪੰਜਾਬ ਰਣਜੀਤ ਸਿੰਘ ਦੀ ਪੋਤੀ ਸੂਫੀਆ ਦੀ ਹਯਾਤੀ ਉੱਤੇ, ਜਿਸ ਦਾ ਪਿਓ ਪੰਜਾਬ ਦਾ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਸੀ, ਜਿਸ ਨੇ ਆਪਣਾ ਰਾਜ ਸਿੰਘਾਸਨ ਵਾਪਸ ਲੈਣ ਲਈ ਬੜੀ ਜਦੋਜਹਿਦ ਕੀਤੀ ਪਰ ਨਾਕਾਮ ਰਿਹਾ। ਫਰੰਗੀਆਂ ਨੇ 1849 ਵਿੱਚ ਪੰਜਾਬ ਤੇ ਮੁਕੰਮਲ ਕਬਜ਼ਾ ਕੀਤਾ ਤੇ ਪੂਰੇ ਹਿੰਦੁਸਤਾਨ ਉੱਤੇ ਉਹਨਾਂ ਦਾ ਕਬਜ਼ਾ ਪੂਰਾ ਹੋ ਗਿਆ। ਮਹਾਰਾਣੀ ਜਿੰਦਾਂ ਤੇ ਉਹਦਾ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਬੰਦੀ ਬਣਾਇਆ ਗਿਆ। 7 ਸਮੁੰਦਰ ਪਾਰ ਉਸ ਪਰਿਵਾਰ ਤੇ ਕੀ ਬੀਤੀ, ਇਤਿਹਾਸ ਦੇ ਪੰਨੇ ਇਸ ਦੇ ਗਵਾਹ ਨੇ। ਸੱਪ ਦਾ ਜ਼ਹਿਰ ਕੱਢ ਕੇ ਗਡੋਇਆ ਬਣਾਉਣ ਦੀ ਹਸਰਤ ਪੂਰੀ ਨਾ ਹੋਈ ਤੇ ਇਸ ਪਰਿਵਾਰ ਦੀ ਆਖਰੀ ਨਿਸ਼ਾਨੀ ਰਾਜਕੁਮਾਰੀ ਬੰਬਾ 1957 ਵਿੱਚ ਲਾਹੌਰ ਅੰਦਰ ਆਪਣੇ ਨੈਣ ਪ੍ਰਾਣ ਛੱਡੇ। ਇੰਜ 108 ਵਰ੍ਹਿਆਂ ਵਿੱਚ ਸਭ ਕੁਝ ਮਿੱਟੀ ਵਿੱਚ ਮਿੱਟੀ ਹੋ ਗਿਆ। ਮਹਿੰਦਰਪਾਲ ਧਾਰੀਵਾਲ ਦੀ ਇਹ ਸੱਚ ਬਿਆਨੀ ਪੜ੍ਹਨ ਦੇ ਕਾਬਲ ਹੈ। ਇਹ ਨਾਵਲ ਸੂਫੀਆ ਪੜ੍ਹਨਾ ਚਾਹੀਦਾ ਹੈ ਤਾਂ ਜੇ ਪੰਜਾਬ ਦੀਆਂ ਤਾਰੀਖੀ ਹਕੀਕਤਾਂ ਨੂੰ ਜਾਣਿਆ ਤੇ ਸਮਝਿਆ ਜਾ ਸਕੇ।